बिस्मिल्लाहिर्रहमानिर्रहीम। अल्लाह इक्को ज़ात है तेरी जो ऐबां तो पा के, तू हमद सना दे लायक बाकी हर शै खा के। ला इलाहा इल्लल्लाह ए कलमा बर हक के, सब तो वड्डा नां है तेरा इस गल विच ना शक है। ते बच गनाह तो मैं नहीं सकदा जे ना तू बचावें, भुलियां नूं तू राह विखा के सीधे रस्ते लावें। आज़म अते अजीम ही तू है, तेनू सब वड्याइयां, अनवर ने भी दर तेरे ते आस उम्मीदां लाइयां। मेरे सजनों बेलियो मित्रो, पंजाबी नाल प्यार करन वालिओ, दुनिया के जिस हिस्से च भी हो, तुहानू सब नूं मेरे वल्लों शौकत वल्लों आ अपना चिराग वल्लों ते साडा निक्का जिहा तैयब है, इन्हां सब वल्लों खलूस भरिया सलाम। अल्लाह तुहानू सब नूं खुश रखे। वो एक बारी एक शेर लिखिया सी अलविदाई पार्टी ते वारस वास्ते। अस्सलामु अलैकुम मेरे बेलियो, शाला हसदे रवो नाले वसदे रवो, एक दूजे नाल इंजे प्यार करदे रवो, हाल पुछदे रवो नाले दसदे रवो। ओए मालक ते खालक वो मुश्किल कशा, उस बिना कोई नहीं। मैं अनवर ते एक बंदा माड़ा जिहा, गल मेरी सुन लवो गौर दे नाल भरा। ओए मालक ते खालक वो मुश्किल कशा, उस बिना नहीं कोई आसरा दूसरा। ਉਹਦੇ बिना कोई आसरा नहीं, ਜਿਹਦੇ ਨਾਲ ਰੱਬ ਹੈ ਉਹਨੂੰ ਕਿਸੇ ਦਾ ਡਰ नहीं। तो शौकत ਜਿਹੜਾ ਇਹ ਦੱਸਦਾ नहीं भी किस मौजू ਤੇ ਗੱਲ ਕੀਤੀ ਜਾਂਦੇ ਨੇ, ਕੋਈ ਪੁਰਾਣੀਆਂ ਹੱਡ ਬੀਤੀਆਂ ਸੁਣਾਓ। ਪੁਰਾਣੀ ਗੱਲ ਹੈ 94-95 ਦੀ। ਸ਼ੌਕਤ ਸਾਡੇ ਕੋਲ ਦਾਖਲ ਹੋਇਆ ਸੀ ਪੁਰਾਣੀ ਗੱਲ ਕਰਨਾ। ਗੱਲ ਇਹ ਹੈ ਵੀ ਗੱਲ ਤਾਂ ਮੇਰੇ ਜ਼ਿਹਨ 'ਚ ਆ ਜਾਂਦੀ ਹੈ ਵੀ ਇੱਕ ਨਾ ਪੰਜਾਬੀ ਦਾ ਵਿੱਚ ਮੈਂ ਫਾਦ ਤੋਂ ਸੁਣਿਆ ਸੀ ਇਹ ਗੱਲ ਵੀ ਬੰਦਾ ਚਿੱਟੂ ਜਿਹੜਾ ਨਾ ਉਹ ਚੰਗਾ ਹੁੰਦਾ ਮੌਕੇ ਦਾ ਚਿੱਟੂ ਨਾ ਹੋਵੇ। ਸਖੀ ਨਾਲੋਂ ਛੂਮ ਚੰਗਾ ਜਿਹੜਾ ਤੁਰ ਦੇਵੇ ਜਵਾਬ। ਸ਼ੌਕਤ ਅਲੀ 93-94 ਦੇ ਵਿੱਚ ਕਾਦਰੀ ਸਰਾਜੇ ਪੜ੍ਹਦੇ ਸਨ। ਉਸ ਜ਼ਮਾਨੇ 'ਚ ਮਾਸਟਰਾਂ ਨੂੰ ਇਨਕਰੀਮੈਂਟ ਲੈਣ ਦਾ ਬੜਾ ਸ਼ੌਕ ਸੀ। ਹਰ ਜਿਹੜਾ BA ਕਰ ਲੈਂਦਾ ਸੀ ਉਹ ਇਹ ਆਂਦਾ ਸੀ ਭਾਵੇਂ ਪੰਜਾਬੀ ਕਰ ਲਈਏ, ਸੌਖਾ ਨੰਬਰ ਬੜੇ ਆਉਂਦੇ ਨੇ ਅਤੇ ਉਹਦੇ ਨਾਲ ਸਾਲਾਨਾ ਉਹ ਜਿਹੜੀ ਇਨਕਰੀਮੈਂਟ ਲੱਗਦੀ ਇੱਕ ਤਰੱਕੀ ਲੱਗ ਜਾਏਗੀ। ਅਤੇ ਉਹ ਸਾਰਿਆਂ ਦਾਖਲੇ ਦੂਖਲੇ ਕਰ ਦਿੱਤੇ। ਮੈਂ ਜਿਹੜਾ ਸਾਂ ਮੈਂ ਤਾਂ ਪੰਜਾਬੀ ਸ਼ੌਕ ਨਾਲ ਪਿਆਰ ਨਾਲ ਪੜ੍ਹਦਾ ਸਾਂ, ਅਤੇ ਦੂਜੇ ਸਨ ਸਿਰਫ ਉਹ ਪੈਸਿਆਂ ਦੇ ਚੱਕਰ ਨਾਲ ਉਹ ਕਰਦੇ। ਮੈਂ ਉਹ ਜਾ ਕੇ ਕਿਤਾਬਾਂ ਪੜ੍ਹਨੀਆਂ ਸਾਰੀਆਂ। ਮੇਰੇ ਕੋਲ ਦੋ ਬੰਦੇ ਸਨ ਪੰਜਾਬੀ ਦਾਖਲਾ ਕਰ ਲਿਆ, ਇੱਕ ਨਵਾਜ਼ ਸਾਹਿਬ ਸਨ ਅਤੇ ਇੱਕ ਹੈ ਸੀ ਉਹ ਕੀ ਮੁੰਡੇ ਦੇ ਨਾਲ ਸੀ ਕ੍ਰਿਸਚੀਅਨ ਸੀ ਜਿਹੜੇ ਯਕੂਬ ਸਾਹਿਬ ਅਤੇ ਨਵਾਜ਼ ਸਾਹਿਬ ਸਨ। ਉਹ ਪੜ੍ਹਦੇ ਸਨ ਪੰਜਾਬੀ। ਉਹ ਜਦੋਂ ਕਿਤੇ ਭੁੱਲਦੇ ਸਨ ਮੈਨੂੰ ਬੜੀ ਗੱਲ ਯਾਦ ਹੈ ਵੀ ਜਦੋਂ ਉਹ ਯਕੂਬ ਆਉਂਦਾ ਵੀ ਜਿਹੜੀ ਮਸਨਵੀ ਉਹਦੀ ਨਹੀਂ ਸਮਝ ਆਉਂਦੀ। ਲਫ਼ਜ਼ ਹੈ ਨਾ ਮਸਨਵੀ, ਉਹ ਆਂਦਾ ਮਸਨਵੀ ਦੀ ਸਮਝ ਨਹੀਂ ਆਉਂਦੀ। ਉਹਨੂੰ ਫਿਰ ਮੈਂ ਮਸਨਵੀ ਸਮਝਾਇਆ ਵੀ ਜਿਹੜੀ ਦੋ ਸ਼ੇਰਾਂ ਦੀ ਲਿਖੀ ਜਾਂਦੀ ਕੋਈ ਕਹਾਣੀ ਹੁੰਦੀ ਅਫਸਾਨੇ ਕਹਾਣੀ, ਉਹਨੂੰ ਦੋ ਸ਼ੇਰਾਂ ਜਿਹੜਾ ਰਿਲੀਫ ਕਾਫੀਆ ਵੱਖਰਾ ਹੁੰਦਾ। ਅਤੇ ਨਵਾਜ਼ ਸਾਹਿਬ ਆਖਿਆ ਜਿਹੜੀਆਂ ਸਾਨੂੰ ਉਹਨਾਂ ਵੰਗੀਆਂ ਲੈ ਕੇ ਬਹਿ ਗਈਆਂ। ਵੰਗੀ ਉਹ ਵੰਗੀ ਨੂੰ ਆਉਂਦਾ ਸੀ ਵੰਗੀ ਦੇ ਤੌਰ 'ਤੇ, ਸੈਂਪਲ ਦੇ ਤੌਰ 'ਤੇ ਜਾਂ ਨਮੂਨੇ ਦੇ ਤੌਰ 'ਤੇ ਸ਼ੇਰ ਦਿੱਤਾ ਜਾਂਦਾ। ਉਹ ਗੈਣਾ ਪੜ੍ਹਦੇ ਸਨ ਅਤੇ ਉਹ ਨਾ ਵੰਗੀ ਦੇ ਤੌਰ 'ਤੇ ਜਾਂ ਨਮੂਨੇ ਦੇ ਤੌਰ 'ਤੇ, ਸੈਂਪਲ ਦੇ ਤੌਰ 'ਤੇ ਸ਼ੇਰ ਜਿਹੜਾ ਆਉਂਦੇ ਮਿਸਾਲ ਰਾਹੀਂ, ਮਿਸਾਲ ਵਜੋਂ ਉਹ ਆਉਂਦੇ ਸਾਨੂੰ ਤਾਂ ਵੰਗੀਆਂ ਲੈ ਕੇ ਬਹਿ ਗਈਆਂ। ਉਹ ਕਰਦਿਆਂ ਜਦੋਂ ਨਤੀਜਾ ਨਿਕਲਿਆ ਅਤੇ ਜਿਹੜਿਆਂ ਨੂੰ ਮੈਂ ਪੜ੍ਹਾਉਂਦਾ ਸਾਂ ਉਹਨਾਂ ਦੇ ਨੰਬਰ ਵੱਲ ਆ ਗਿਆ, ਮੇਰੇ ਘੱਟ ਆ ਗਿਆ। ਅਤੇ ਉਹ ਸਾਰੇ ਮਜ਼ਾਕ ਕਰਨ ਵੀ ਤੇਰਾ ਤੂੰ ਤਾਂ ਗੋਲਡ ਮੈਡਲਿਸਟ, ਕੋਈ ਮੈਡਲ ਆਉਣਾ ਸੀ ਤੇਰਾ, ਅਤੇ ਨੰਬਰ ਆਏ ਨੇ। ਅਤੇ ਉਹ ਇਹ ਹੈ ਵੀ ਉਹ ਇੰਝ ਹੈ ਵੀ ਜਦੋਂ ਕੋਈ ਦੁੱਖ ਆਉਂਦੇ ਨੇ, ਮੁਸੀਬਤ ਆਉਂਦੀ ਹੈ, ਉਹਦੇ ਵਿੱਚ ਇਹ ਪਤਾ ਲੱਗ ਜਾਂਦਾ ਵੀ ਸਾਡਾ ਸੱਜਣ ਕਿਹੜਾ ਦੁਸ਼ਮਣ ਕਿਹੜਾ। ਉਹ ਸਭ ਮੈਂ ਵੀ ਆ ਬਿਮਾਰ ਰਿਹਾ ਨਾ, ਮੈਂ 14 ਅਗਸਤ ਨੂੰ ਬਿਮਾਰ ਹੋਇਆ ਸਾਂ। ਫਿਰ 14 ਦਸੰਬਰ ਨੂੰ ਫਿਰ ਹੋ ਗਿਆ, ਉਹਨਾਂ ਆਪਰੇਸ਼ਨ ਕਰ ਦਿੱਤਾ ਪਿੱਤੇ ਦਾ। ਇਹਦੇ ਵਿੱਚ ਇਹ 6 ਮਹੀਨਿਆਂ ਜਿਹੜਾ 14 ਅਗਸਤ ਤੋਂ 14 ਦਸੰਬਰ ਤੇ ਹੁਣ ਸੀ ਦਾ ਇਹ ਪਤਾ ਲੱਗ ਗਿਆ ਵੀ ਬਿਮਾਰੀ ਤਾਂ ਆਈ ਹੈ, ਪਰ ਇਹ ਪਤਾ ਲੱਗ ਗਿਆ ਵੀ ਮੇਰਾ ਕਿਹੜਾ ਅਤੇ ਮੇਰਾ ਨਹੀਂ ਕਿਹੜਾ। ਉਹ ਬਾਡੀ ਲੈਂਗੁਏਜ ਹੀ ਦੱਸ ਦਿੰਦੀ। ਜਿਵੇਂ ਸਾਡੀ ਇੱਕ ਵਾਰੀ ਕਣਕ ਉੱਡ ਗਈ ਅਤੇ ਫਾਦ ਮੈਨੂੰ ਆਣ ਕੇ ਆਂਦਾ ਵੀ ਕਣਕ ਤਾਂ ਉੱਡ ਗਈ ਹੈ ਪਰ ਇੱਕ ਬੜੀ ਉਹ ਰੋਲ 'ਤੇ ਗਏ ਪਰ ਚੱਸ ਬੜੀ ਹੈ। ਉਹ ਮੈਨੂੰ ਆਂਦਾ ਵੀ ਇਹ ਪਤਾ ਲੱਗ ਗਿਆ ਵੀ ਸਾਡਾ ਹਮਦਰਦ ਕਿਹੜਾ ਦੁਸ਼ਮਣ। ਮੈਂ ਕਿਹਾ ਤੈਨੂੰ ਕਿਵੇਂ ਵੀ ਪਤਾ ਲੱਗ ਗਿਆ, ਐਡਾ ਸਿਆਣਾ ਤੂੰ ਕਿੱਥੋਂ ਹੋ? ਆਂਦਾ ਜਦੋਂ ਪੁੱਛਦੇ ਨੇ ਨਾ ਉਹਨਾਂ ਦੇ ਪੁੱਛਣ ਤੋਂ ਹੀ ਪਤਾ ਲੱਗ ਜਾਂਦਾ ਵੀ ਢਿੱਡੋਂ ਕਿੱਡਾ ਰਾਜੀ। ਅਤੇ ਜਦੋਂ ਕੋਈ ਪੁੱਛਦਾ ਨਾ ਉਸ ਤਰੀਕੇ ਨਾਲ ਤਾਂ ਉਹਦੇ ਜਿਸਮ ਵੀ ਦੱਸਦਾ ਵੀ ਇਹਨੂੰ ਤਕਲੀਫ।
ਉਹ ਫਿਰ ਜਦੋਂ ਮੈਨੂੰ ਉਹਨਾਂ ਨੇ ਆਖਿਆ ਵੀ ਤੇਰਾ ਤੇ ਨੰਬਰ ਥੋੜ੍ਹੇ ਆਏ ਨੇ, ਪੰਜਾਬੀ ਇਹਨਾਂ ਨੂੰ ਪੜ੍ਹਾਉਂਦਾ ਰਿਹਾ ਤੇ ਆਪ ਤੇਰੇ ਨਾਲ ਕੀ ਬਣਿਆ। ਤਕਲੀਫ ਤਾਂ ਬੜੀ ਸੀ, ਪਰ ਹੁਣ ਮੂੰਹ ਦੇ ਉੱਤੋਂ ਐਵੇਂ ਅਦਾਕਾਰੀ ਕਰਦੇ ਸਾਂ। ਅਤੇ ਮੈਂ ਉੱਥੇ ਇੱਕ ਲਿਖੀ ਨਜ਼ਮ, ਇਹ ਸ਼ੌਕਤ ਹੋਰੀ ਉਦੋਂ ਹੁੰਦੇ ਸਨ ਉੱਥੇ, ਉਹ ਨਜ਼ਮ ਮੈਨੂੰ ਯਾਦ ਆਉਂਦੀ ਹੈ। ਚਲੋ ਹੱਡ ਬੀਤੀਆਂ ਜੀ ਸੁਣਾਵਾਂ, ਉਹ 94 ਦੀ ਹੈ ਜਾਂ 95 ਦੀ ਹੈ, ਜਾਂ 94 ਜਾਂ 95 ਦੀ, ਜਦੋਂ ਐਵੇਂ ਪੰਜਾਬੀ ਦਾ ਇਮਤਿਹਾਨ ਦਿੱਤਾ। ਉਹ ਹੈ ਖਾਲਕ, ਉਹ ਹੈ ਤਾਂ ਐਵੇਂ ਸ਼ਿਕਵਾ ਜਿਹਾ ਜਿਹੜਾ ਕਰਨਾ ਤਾਂ ਨਹੀਂ ਚਾਹੀਦਾ। ਵੇਖੋ ਨਾ, ਕੁੱਬੇ ਨੂੰ ਲੱਤ ਵੱਜੀ ਸੀ ਅਤੇ ਉਹਦਾ ਲੱਤ ਕੁੱਬ ਨਿਕਲ ਗਿਆ ਸੀ। ਅਤੇ ਮੈਂ ਹਜ਼ਰਤ ਯੂਸਫ अलैहिस्सलाम ਨੂੰ ਭਰਾਵਾਂ ਨੇ ਖੂਹ ਵਿੱਚ ਸੁੱਟ ਦਿੱਤਾ, ਅਤੇ ਉਹ ਜੋ ਖੂਹ 'ਚ ਨਾ ਸੁੱਟਦੇ ਤਾਂ ਮਿਸਰ ਦਾ ਬਾਦਸ਼ਾਹ ਤਾਂ ਨਹੀਂ ਸੀ ਲੱਗਣਾ। ਅਤੇ ਮੈਂ ਨਾ ਅਗਲੇ ਦਿਨ ਇੰਟਰਵਿਊ ਸੁਣਦਾ ਸਾਂ, ਫਿਰ ਸਾਡੇ ਨਾਲ ਵਾਲੀਬਾਲ ਖੇਡਦੇ ਸਨ ਇਹ ਜ਼ਹੂਰ, ਮੀਆਂ ਜ਼ਹੂਰ ਹੈ, ਉਹ ਜ਼ੈਡ ਉਹਨੂੰ ਸੱਦਦੇ ਸਨ, ਜ਼ੈਡ ਲਾਲੀ ਸੀ, ਮੀਆਂ ਜ਼ਹੂਰ ਉਹ ਮੈਨੂੰ ਸੱਦ ਕੇ ਲਿਜਾਂਦੇ ਰਹੇ। ਲਾਲੀਆਂ ਜੇ ਮਿੱਠੇ ਲੱਕ ਵੀ ਉਹਨਾਂ ਨਾਲ, ਇੱਥੇ ਫੜਨਿੱਕੇ ਵਾਲਿਆਂ ਨੂੰ ਉਹਨਾਂ ਨਾਲ ਮੈਚ ਹੁੰਦੇ ਰਹੇ। ਉਹਨੂੰ ਕਿਸੇ ਪੁੱਛਿਆ ਵੀ ਐਡਾ ਚੰਗਾ ਤੂੰ ਪਲੇਅਰ ਹੈ ਅਤੇ ਮੈਟ੍ਰਿਕ ਤੋਂ ਬਾਅਦ ਅਗਾ ਪੜ੍ਹਿਆ ਕਿਉਂ ਨਹੀਂ। ਅਤੇ ਮੀਆਂ ਜ਼ਹੂਰ ਲਾਲੀ ਨੇ ਕੋਈ ਜਵਾਬ ਦਿੱਤਾ ਇੰਟਰਵਿਊ ਵਾਲੇ ਨੂੰ ਵੀ ਮੈਨੂੰ ਨਾ ਗੇਮ ਇਤਨੀ ਚੰਗੀ ਆ ਅਤੇ ਸ਼ੌਕ ਇਤਨਾ ਆ, ਮੈਨੂੰ ਖੇਡ ਨੇ ਪੜ੍ਹਾਈ ਵਾਲੇ ਪਾਸੇ ਜਾਵਣ ਹੀ ਨਹੀਂ ਦਿੱਤਾ। ਮੈਂ ਨਾ ਪਿਛਲੇ ਇਸ ਸਾਲ ਹੀ ਉਹਦਾ ਇੰਟਰਵਿਊ ਸੁਣਿਆ ਨਾ, ਅਤੇ ਮੈਂ ਆਖਿਆ ਵੀ ਉਹ ਹੱਕ ਦਾ ਨਾਰਾ, ਮੈਂ ਉਹ ਹੱਕ ਮੀਆਂ ਜ਼ਹੂਰ ਦਾ ਵੀ ਕਿਤੇ ਜਾ ਕੇ ਸ਼ੁਕਰੀਆ ਅਦਾ ਕਰਾਂਗੇ ਵੀ ਇਲਮ 'ਚ ਇਜ਼ਾਫਾ ਕੀਤਾ ਸੀ। ਮੈਂ ਆਂਦਾ ਸਾਂ ਵੀ ਮੈਂ ਲੋਕੀ 40 45 ਸਾਲ ਤਾਂ ਖੇਡ ਜਾਂਦੇ, ਮੇਰੀ 28 ਸਾਲ ਦੇ ਵਿੱਚ ਬਸ ਕਿਉਂ ਹੋ ਗਈ। ਉਹ ਇੰਝ ਹੋਈ ਵੀ ਜੇ 1983 ਪਹਿਲਾ ਮੈਚ ਹਰਿਆ, ਉਹ ਹਾਰਨ ਦੇ ਨਾਲ ਨਾ, ਅਤੇ ਮੈਂ ਆਖਿਆ ਵੀ ਚਲੋ ਹੁਣ ਗੇਮ ਤਾਂ ਐਡੀ ਕੋਈ ਨਹੀਂ ਰਹਿ ਗਈ, ਅਤੇ ਹੁਣ ਨਾ ਕੋਰਸ ਕਰ ਲਈਏ। ਉਹ ਗੇਮ ਬੇਸ 'ਤੇ ਫਿਜ਼ੀਕਲ ਕਾਲਜ 'ਚ ਦਾਖਲਾ ਲੈ ਲਿਆ, ਅਤੇ ਉਹਦੇ ਵਿੱਚ ਅੱਲਾ ਕੀਤਾ ਦਾਖਲਾ ਮਿਲ ਗਿਆ। ਅਤੇ ਮੈਂ ਉਦੋਂ ਮੈਟ੍ਰਿਕ ਸਾਂ, ਅਤੇ ਮੈਂ ਜਦੋਂ ਉਹ ਦਾਖਲਾ ਲੈ ਲਿਆ, ਫਿਰ ਉਹ ਸਾਨੂੰ ਮੈਟ੍ਰਿਕ ਵਾਲੇ ਨੌਕਰੀਆਂ ਕੋਈ ਨਹੀਂ ਲੱਭੀਆਂ, ਅਤੇ ਫਿਰ FA ਕਰ ਲਿਆ ਪ੍ਰਾਈਵੇਟ ਹੀ। ਉਹ FA ਜਦੋਂ ਕੀਤਾ ਅਤੇ ਨੌਕਰੀ ਵੀ ਨਾਲ ਉਹਦੇ ਨਾਲ ਆਖਰੀ ਪੇਪਰ 'ਤੇ ਲੱਭ ਗਈ। ਉਹ FA BA BEd CT MA ਉਰਦੂ MA ਪੰਜਾਬੀ, ਇਹ ਫਿਰ ਉਹ ਹਾਰਨ ਦੀ ਵਜ੍ਹਾ ਤੋਂ ਹੋ ਗਿਆ। ਉਹ ਹੁਣ ਮੈਨੂੰ ਪਤਾ ਲੱਗਾ, ਜੇ ਮੈਂ ਉਦੋਂ 40 ਸਾਲ ਸੀ ਤਾਂ ਖੇਡ ਲੈਂਦਾ, ਅਤੇ ਮੈਂ ਹੋ ਜਾਣੇ ਓਵਰ ਏਜ। ਉਹ ਜੇ ਓਵਰ ਏਜ ਹੋ ਜਾਂਦਾ ਤਾਂ ਨੌਕਰੀ ਕੋਈ ਨਹੀਂ ਸੀ, ਪ੍ਰੋਫੈਸਰ ਕੋਈ ਨਹੀਂ ਸੀ ਬਣਨਾ। ਅਤੇ ਉਦੋਂ ਮੈਨੂੰ ਬੜੀ ਤਕਲੀਫ ਰਹੀ ਹੈ ਵੀ ਮੈਂ 40 ਸਾਲ ਕਿਉਂ ਨਹੀਂ ਖੇਡਿਆ। ਇੱਕ ਤਾਂ ਇਹ ਪਤਾ ਲੱਗਾ। ਉਹ ਫਿਰ ਮੈਨੂੰ ਜਦੋਂ MA ਦੇ ਵਿੱਚੋਂ ਨੰਬਰ ਥੋੜ੍ਹੇ ਆਏ ਨਾ, ਸੈਕਿੰਡ ਡਿਵੀਜ਼ਨ ਆਈ, ਅਤੇ ਮੈਂ ਆਖਿਆ ਯਾਰ ਉੱਥੇ ਤਾਂ ਟਾਈਮ ਮੁੱਕ ਜਾਂਦਾ ਸੀ ਅਤੇ ਹਰ ਸ਼ੈ ਵਾਪਸ ਹੀ ਲੈ ਆਈਦੀ ਸੀ, ਲਿਖਿਆ ਵੀ ਬੜਾ ਕੁਝ, ਨੰਬਰ ਘੱਟ ਆਏ ਨੇ। ਅਤੇ ਇਹ ਮਜ਼ਾਕ ਵੀ ਬੜਾ ਪੁੱਛਣ 'ਤੇ ਆਖਣ ਯਾਰ ਕਰਦੇ ਤਾਂ ਐਸਾ ਨਾ ਇਸੇ ਤਰ੍ਹਾਂ ਵੀ ਤੇਰੇ ਤਾਂ ਇੰਨੇ ਨੰਬਰ ਹੋਣੇ ਚਾਹੀਦੇ ਸਨ, ਅਤੇ ਵਿੱਚੋਂ ਤਾਂ ਜੁਗਤਬਾਜ਼ੀ ਕਰਦੇ ਸਨ, ਤਕਲੀਫ ਬੜੀ ਹੁੰਦੀ ਸੀ। ਮੈਂ ਉਦੋਂ ਇੱਕ ਨਜ਼ਮ ਲਿਖੀ, ਉਹ ਮੈਂ ਨਜ਼ਮ ਅੱਜ ਹੱਡ ਬੀਤੀਆਂ ਸੁਣਾ ਦੇਣਾ। ਅੱਲਾ ਨਾਲ, ਹੁਣ ਅੱਲਾ ਸਾਡਾ, ਅਸੀਂ ਉਹਨਾਂ ਰੋਸ ਰਸ ਵੀ ਪਈਏ, ਹੁਣ ਸਾਡਾ ਅੱਲਾ, ਅਸੀਂ ਬਸ ਆਪੇ ਫਿਰ ਰਾਤ ਨੂੰ ਮਨਾ ਲਾਂਗੇ। ਇਹ ਮਾਲਕ ਸਾਰੀ ਦੁਨੀਆ ਦੇ, ਤੂੰ ਰੱਬ ਰਹਿਮਾਨ ਰਹੀਮ ਹੀ ਹੈ, ਤੇਰੇ ਨਾਂ ਨੂੰ ਸਭ ਵਡਿਆਈਆਂ ਨੇ, ਤੂੰ ਆਜ਼ਮ ਵੀ ਅਜ਼ੀਮ ਵੀ ਹੈ ਹਾਕਮ ਹੁਕਮ ਹਕੀਮ ਵੀ ਤੂੰ, ਆਲਮ ਤੇ ਇਲਮ ਅਲੀਮ ਵੀ ਹੈ, ਕੀ ਸਿਫਤਾਂ ਦੱਸਾਂ ਗਿਣ ਗਿਣ ਕੇ, ਸੱਤਾਰ ਗਫਾਰ ਕਰੀਮ ਵੀ ਹੈ, ਤੂੰ ਦਰਦੀ ਹਰ ਦੁਖਿਆਰੇ ਦਾ, ਤੂੰ ਦਰਦੀ ਹਰ ਦੁਖਿਆਰੇ ਦਾ, ਪਰ ਮੇਰਾ ਫਟ ਨਾ ਸੀਤਾ ਏ, ਮੈਨੂੰ ਮਿਹਨਤ ਦਾ ਫਲ ਮਿਲਿਆ ਨਹੀਂ, ਤਾਂ ਤੇਰਾ ਸ਼ਿਕਵਾ ਕੀਤਾ ਏ। ਕਈ ਸਾਲ ਮੈਂ ਮਿਹਨਤ ਕੀਤੀ ਏ ਅਤੇ ਹੱਦੋਂ ਵੱਧ ਕੇ ਪੜ੍ਹਿਆ ਏ, ਇੱਕ ਤੇਥੋਂ ਮਦਦ ਮੰਗੀ ਏ, ਨਾ ਪੱਲਾ ਗੈਰ ਦਾ ਫੜਿਆ ਏ, ਹੋ ਮਿਹਨਤ ਤਕਵਾ ਜ਼ਾਇਆ ਗਏ, ਇਹ ਵੇਖ ਕਲੇਜਾ ਸੜਿਆ ਏ, ਜਿਨ੍ਹਾਂ ਰਜ ਰਜ ਨਕਲਾਂ ਲਾਈਆਂ ਨੇ ਉਹਨਾਂ ਦਾ ਚੰਗਾ ਅੜਿਆ ਏ। ਮੈਂ ਰਿਹਾ ਕਾਨੂੰਨ ਦੇ ਦਾਇਰੇ ਵਿੱਚ, ਤਾਂ ਨੰਬਰ ਥੋੜ੍ਹੇ ਆਏ ਨੇ, ਉਹ ਹਾਈ ਮਾਰਕ ਲੈ ਗਏ ਨੇ ਜਿਨ੍ਹਾਂ ਪੇਪਰ ਆਊਟ ਕਰਾਏ ਨੇ। ਜਾਂ ਪਹਿਲਾਂ ਪੇਪਰ ਸੈਟਰ ਦੇ ਨਾਲ ਚੀਟਰ ਹੱਥ ਮਿਲਾਉਂਦੇ ਨੇ, ਕਰ ਆਫਰ ਗਿਫਟ ਗ੍ਰੈਂਡ ਜਿਹਾ, ਮੁੜ ਉਸ ਨਾਲ ਲਿੰਕ ਵਧਾਉਂਦੇ ਨੇ। ਬਿਫੋਰ ਐਗਜ਼ਾਮੀਨੇਸ਼ਨ ਤੋਂ ਸਭ ਪੇਪਰ ਆਊਟ ਕਰਾਉਂਦੇ ਨੇ, ਆਨੈਸਟ ਵਿਚਾਰੇ ਅਨਲੱਕੀ ਪੜ੍ਹ ਮਗਰ ਖਪਾਉਂਦੇ ਨੇ। ਦੋਜ਼ ਆਰ ਅਨਲੱਕੀ ਦਿਸ ਟਾਈਮ ਹੂ ਆਰ ਬਿਲੀਵਿੰਗ ਵਰਕਿੰਗ ਹਾਰਡ, ਹੂ ਇੰਟਰ ਗੈਟ ਟੂ ਬੈਕ ਡੋਰ, ਦੇ ਗੈਟ ਵੈਰੀ ਸੂਨਲੀ ਵਿਨਿੰਗ ਕਾਰਡ। ਬੇਈਮਾਨਾਂ ਦੀ ਇਸ ਦੌਰ ਦੇ ਵਿੱਚ ਗਈ ਗੁੱਡੀ ਚੜ੍ਹ ਅਸਮਾਨ ਉੱਤੇ, ਜੋ ਕਰਦਾ ਹੇਰਾ ਫੇਰੀ ਏ ਉਹ ਲੁੱਟੇ ਮੌਜ ਜਹਾਨ ਉੱਤੇ। ਹੱਕ ਮਿਲਦਾ ਅੱਜ ਹੱਕਦਾਰ ਨੂੰ ਨਹੀਂ, ਇਹ ਜ਼ੁਲਮ ਨਹੀਂ ਇਨਸਾਨ ਉੱਤੇ, ਮੁੜ ਕਹਿਰ ਵੀ ਨਾਜ਼ਲ ਹੁੰਦਾ ਏ ਜੇ ਆਵੇ ਗਿਲਾ ਜ਼ਬਾਨ ਉੱਤੇ। ਸਭ ਰਿਸ਼ਵਤ ਖੋਰ ਮੁਅੱਜ਼ਜ਼ ਨੇ ਅਤੇ ਡੰਡੀ ਮਾਰ ਸ਼ਰੀਫ ਨੇ ਕੁੱਲ, ਅੱਜ ਨੇਕ ਦਿਆਨਤਦਾਰਾਂ ਦਾ ਨਹੀਂ ਪੈਂਦਾ ਕੌਡੀ ਇੱਕ ਦਾ ਮੁੱਲ, ਹੈ ਇਲਮ ਵੀ ਅੱਜ ਕੱਲ੍ਹ ਪੈਸੇ ਦਾ, ਇਨਸਾਫ ਦੇ ਵੀ ਮੁੱਲ ਗਏ ਨੇ, ਰਹੀ ਪਰਖ ਨਹੀਂ
ਖਰਿਆਂ ਖੋਟਿਆਂ ਦੀ ਫੁੱਲ ਕੰਡਿਆਂ ਦੇ ਨਾਲ ਤੁਲ ਗਏ ਨੇ, ਬਣੇ ਮਣਕੇ ਜ਼ੀਨਤ ਹਾਰਾਂ ਦੀ, ਹੀਰੇ ਮਿੱਟੀ ਵਿੱਚ ਰੁਲ ਗਏ ਨੇ, ਹੋ ਹੱਕ ਦੇ ਬੰਦ ਦਰਵਾਜ਼ੇ ਗਏ, ਰਿਸ਼ਵਤ ਦੇ ਬੂਹੇ ਖੁੱਲ੍ਹ ਗਏ ਨੇ। ਅੱਜ ਮਿਲਣ ਸਜ਼ਾਵਾਂ ਉਹਨਾਂ ਨੂੰ ਜਿਨ੍ਹਾਂ ਜੁਰਮ ਨਾ ਕੋਈ ਕੀਤਾ ਏ, ਲਾ ਡੀਕਾਂ ਜ਼ਾਲਮ ਲੋਕਾਂ ਨੇ, ਲਹੂ ਮਜ਼ਲੂਮਾਂ ਦਾ ਪੀਤਾ ਏ। ਅੱਜ ਨਾਮੁਮਕਿਨ ਵੀ ਮੁਮਕਿਨ ਹੈ, ਹੱਦ ਮੁੱਕ ਗਈ ਹੁਣ ਅਕਲਾਂ ਦੀ, ਹੁਣ ਹੱਦ ਮੁੱਕ ਗਈ ਹੈ ਹੁਣ ਅਕਲਾਂ ਦੀ, ਹੁਣ ਮੰਗ ਜ਼ਿਆਦਾ ਵੱਧ ਗਈ ਅਸਲਾਂ ਦੇ ਨਾਲੋਂ ਨਕਲਾਂ ਦੀ। ਦਿਨ ਰਾਤੀ ਕਰਦੇ ਬੇਈਮਾਨੀ, ਮੰਡ ਚਾੜ ਨਮਾਜ਼ਾਂ ਨਫਲਾਂ ਦੀ, ਰੱਬ ਨੂੰ ਵੀ ਧੋਖਾ ਦੇ ਜਾਵਣ ਕਿਆ ਬਾਤ ਹੈ ਇਹਨਾਂ ਸ਼ਕਲਾਂ ਦੀ। ਦਿਲ ਕਾਫਰ ਸ਼ਕਲੋਂ ਮੋਮਨ ਨੇ, ਵਿੱਚ ਲੀਰਾਂ ਉੱਤੇ ਤਿੱਲਾ ਏ, ਮੇਰੇ ਮੌਲਾ ਇੰਝ ਦਿਆਂ ਲੋਕਾਂ ਦਾ ਕਿਉਂ ਰੱਸਾ ਕੀਤਾ ਢਿੱਲਾ ਏ। ਇਹ ਰੱਬ ਸਾਈਆਂ ਇਸ ਧਰਤੀ ਤੋਂ ਵੀ ਮੁੱਕ ਜਾਏ ਬੇਈਮਾਨਾਂ ਦਾ, ਜੜ ਵੱਢੀ ਜਾਏ ਠੱਗਾਂ ਦੀ, ਕੋਈ ਝਟਕਾ ਨਾ ਫਰਮਾਨਾਂ ਦਾ, ਨਾ ਰਹਿ ਕੋਈ ਰਿਸ਼ਵਤ ਖੋਰ ਇੱਥੇ, ਟੁੱਟ ਜਾਏ ਮਾਣ ਸ਼ੈਤਾਨਾਂ ਦਾ, ਸਭ ਦਹਿਸ਼ਤ ਗਰਦੀ ਮੁੱਕ ਜਾਏ, ਨਾ ਖੂਨ ਬਹੇ ਇਨਸਾਨਾਂ ਦਾ। ਤੈਨੂੰ ਵਾਸਤਾ ਤੇਰੀ ਅਜ਼ਮਤ ਦਾ, ਕਰ ਅਨਵਰ ਦੀ ਸਭ ਮਾਫ ਖੁਦਾ, ਹਰ ਨੇਕ ਤਮੰਨਾ ਕਰ ਪੂਰੀ, ਹੋ ਜਾਏ ਇਹ ਮਨਜ਼ੂਰ ਦੁਆ। ਮੈਨੂੰ ਆਖਰ ਇਹ ਗੱਲ ਮੰਨਣੀ ਪਈ, ਮੈਂ ਬਾਲਗ ਹਾਂ ਕੋਈ ਬਾਲ ਤੇ ਨਹੀਂ, ਮੈਂ ਸ਼ਿਕਵੇ ਹੀ ਕਰ ਸਕਣਾ ਵਾਂ, ਕਰ ਸਕਦਾ ਵਿੰਗਾ ਵਾਲ ਨਹੀਂ, ਮੈਂ ਦੋਸ਼ ਕਿਸੇ ਤੇ ਕੀ ਦੇਵਾਂ, ਮੈਂ ਆਪ ਵੀ ਆਪਣੇ ਨਾਲ ਨਹੀਂ। ਮੇਰੇ ਦਿਲ ਨੇ ਮੈਨੂੰ ਆਖਿਆ ਹੈ ਤੈਨੂੰ ਆਇਆ ਜ਼ਰਾ ਖਿਆਲ ਨਹੀਂ, ਨਿਤ ਰੱਬ ਦੇ ਸ਼ਿਕਵੇ ਕਰਨਾ ਇਹ ਲਜ ਲਾਈ ਜਾਂ ਲਜਪਾਲ ਨਹੀਂ। ਕੀ ਹੱਕ ਹੈ ਤੈਨੂੰ ਸ਼ਿਕਵੇ ਦਾ, ਤੂੰ ਅਨਵਰ ਇਕਬਾਲ ਨਹੀਂ, ਕੀ ਹੱਕ ਹੈ ਤੈਨੂੰ ਸ਼ਿਕਵੇ ਦਾ, ਤੂੰ ਅਨਵਰ ਇਕਬਾਲ ਨਹੀਂ। ਖੁਦਾ